ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨਾ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ, ਸਾਨੂੰ ਜੇ 4082722500। ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਪੋਲੜ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮੌਂਟ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਹੀ ਗੱਲ ਕਰਦੇ ਸਭ ਤੋਂ ਪਹਿਲਾਂ ਕਸ਼ਮੀਰੀ ਵਿਦਿਆਰਥੀਆਂ ਦੀ। ਤੇ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਉਹਨਾਂ ਦੀ ਸੁਰੱਖਿਆ ਲਈ ਆਰਡਰ ਕੀਤੇ। ਜੀ ਜੇ ਇਹ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ, ਉੱਥੋਂ ਜਿਹੜੇ ਹੁਕਮ ਆ ਉਹ ਆਏ ਆ, ਤੇ ਮੀਨਸ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲਕੋਈਆਂ ਜਾ ਰਹੀਆਂ ਨੇ। ਚਲੋ ਇੰਨੀ ਚੰਗੀ ਗੱਲ ਆ ਕਿ ਪੰਜਾਬ ਵਿੱਚ ਸ਼ਾਮਲ ਨਹੀਂਗਾ, ਬਲਕਿ ਪੰਜਾਬ ਨੇ ਤਾਂ ਨਵੇਕਲੀਆਂ ਜਿਹੜੀਆਂ ਦੀ ਉਹ ਮਿਸਾਲਾਂ ਇਸ ਮਸਲੇ ਦੇ ਉੱਤੇ ਸਾਹਮਣੇ ਜਿਹੜੀਆਂ ਉਹ ਲਿਆਂਦੀਆਂ ਨੇ, ਜਿਸ ਕਿਸਮ ਦੇ ਨਾਲ ਇਹਨੂੰ ਬਚਾਏ ਗਏ ਆ ਮੁੰਡੇ, ਤਾਂ ਕਿ ਉਹਨਾਂ ਦੇ ਉੱਤੇ ਕੋਈ ਮੌਬ ਅਟੈਕ ਨਾ ਹੋਵੇ, ਉਹਨਾਂ ਦੀ ਜਾਨ ਨੂੰ ਕੋਈ ਖਤਰਾ ਜਿਹੜਾ ਨਾ ਹੋਵੇ। ਪੁਲਵਾਮਾ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਵੱਖ-ਵੱਖ ਹਿੱਸਿਆਂ ਦੇ ਵਿੱਚ ਮੁਲਕ ਦੇ ਵਿੱਚ ਜਿਹੜੇ ਕਸ਼ਮੀਰੀ ਲੋਕ ਨੇ, ਜਿਹਦੇ ਵਿੱਚ ਸਟੂਡੈਂਟ ਜ਼ਿਆਦਾ ਸ਼ਾਮਲ ਨੇ, ਉਹਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ 11 ਰਾਜਾਂ ਦੇ ਜਿਹੜੇ ਮੁੱਖ ਸਕੱਤਰ ਤੇ ਪੁਲਿਸ ਮੁਖੀਆਂ ਨੂੰ ਨਿਰਦੇਸ਼ ਦਿੱਤੇ ਆ ਕਿ ਉਹ ਕਸ਼ਮੀਰੀਆਂ ਦੇ ਨਾਲ ਦੀ ਵਧੀਕੀ ਨੂੰ ਰੋਕਣ ਲਈ ਫੌਰੀ ਕਾਰਵਾਈ ਕਰਨ। ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਅਗਲੇ ਬੁੱਧਵਾਰ ਨੂੰ ਹੋਊਗੀ। ਇਹਦੇ ਦੌਰਾਨ ਜੰਮੂ ਕਸ਼ਮੀਰ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਜਿਹੜਾ ਉਹ ਕੀਤਾ। ਇੱਕ ਵਕੀਲ ਹੈ ਜੀ ਤਾਰਿਕ ਅਦੀਬ, ਉਹਦੇ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਜਸਟਿਸ ਰੰਜਨ ਗੋਗੋਈ ਨੇ ਜਿਹੜਾ ਜੀ ਇਸ ਬੈਂਚ ਨੇ ਮਹਾਰਾਸ਼ਟਰ, ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਜੰਮੂ ਕਸ਼ਮੀਰ, ਹਰਿਆਣਾ, ਮੇਘਾਲਿਆ, ਪੱਛਮੀ ਬੰਗਾਲ, ਛੱਤੀਸਗੜ੍ਹ ਤੇ ਉੱਤਰਾਖੰਡ ਦੇ ਮੁੱਖ ਸਕੱਤਰਾਂ ਤੇ ਪੁਲਿਸ ਮੁਖੀਆਂ ਨੂੰ ਇਹ ਨਿਰਦੇਸ਼ ਦਿੱਤੇ ਆ ਕਿ ਕਸ਼ਮੀਰੀਆਂ ਦੀ ਕੁੱਟਮਾਰ ਕਰਨ, ਉਹਨਾਂ ਨੂੰ ਧਮਕੀਆਂ ਤੇ ਸਮਾਜਿਕ ਬਾਈਕਾਟ ਦਾ ਸੱਦਾ ਦੇਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਦੇਖਣ ਲਈ ਅਦਾਲਤ ਨੇ ਇਹ ਹੁਕਮ ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਉੱਤੇ ਵੀ ਜਿਹੜੇ ਲਾਏ ਆ ਜੀ, ਔਰ ਇਹ ਕਿਹਾ ਗਿਆ ਜੀ ਕਿ ਕੋਈ ਕਿਸੇ ਜਗ੍ਹਾ ਦੇ ਉੱਤੇ ਹਿੰਸਾ ਹੁੰਦੀ ਆ, ਇਹਨਾਂ ਨੂੰ ਧਮਕੀ ਜਿਹੜੀ ਦਿੱਤੀ ਜਾਂਦੀ ਹੈ, ਤੇ ਇਹ ਰਾਜ ਉਹਨਾਂ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀ ਜਵਾਬਦੇਹ ਹੋਣਗੇ ਜੀ। ਤੇ ਅੱਗੇ ਗੱਲ ਕਰਦੇ ਆ ਜੀ, ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਜਿਹੜੀਆਂ ਇਲੈਕਸ਼ਨਾਂ ਆ ਉਹ ਭਾਰਤ ਕਰਵਾਏਗਾ। ਉਹਦੀ ਆਉਂਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ, ਉਹ ਭਾਰਤ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਜਿਹੜੀਆਂ ਉਹ ਸਾਬਤ ਹੋਣਗੀਆਂ, ਔਰ ਇਹਦੇ ਨਾਲ ਕਿਸੇ ਵੀ ਜਿਹੜਾ ਗਣਤੰਤਰ ਆ ਉਹਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਚੋਣ ਜਿਹੜੀ ਇਹਦੀ ਇਹ ਚੋਣ ਮੁਹਿੰਮ ਇਹ ਸਾਬਤ ਹੋ ਸਕਦੀ ਆ। ਇਹ ਅਮਰੀਕਾ ਦੇ ਅਧਾਰਤਿਕ ਮਾਹਰ ਆ ਜੀ, ਉਹਨੇ ਇਹ ਗੱਲ ਕੀਤੀ ਆ, ਔਰ ਭਾਰਤੀ ਚੋਣ ਕਮਿਸ਼ਨ ਛੇਤੀ 543 ਸੀਟਾਂ ਦੇ ਵਾਸਤੇ ਡੇਟਾਂ ਦਾ ਐਲਾਨ ਜਿਹੜਾ ਜੀ ਉਹ ਕਰਨ ਦੀ ਸੰਭਾਵਨਾ ਹੈ। ਅਮਰੀਕਾ ਦੇ ਵਿੱਚ 2016 ਦੇ ਵਿੱਚ ਹੋਈਆਂ ਰਾਸ਼ਟਰਪਤੀ ਤੇ ਕਾਂਗਰਸ ਚੋਣਾਂ ਦੇ ਵਿੱਚ 6.5 ਅਰਬ ਡਾਲਰ ਦਾ ਖਰਚਾ ਆਇਆ ਸੀ, ਜਦੋਂ ਕਿ ਭਾਰਤ ਦੇ ਵਿੱਚ 2014 ਦੇ ਵਿੱਚ ਹੋਈਆਂ ਚੋਣਾਂ ਦਾ ਖਰਚ 5 ਅਰਬ ਡਾਲਰ ਸੀਗਾ। ਇਸ ਹਿਸਾਬ ਦੇ ਨਾਲ 19 ਦੀਆਂ ਭਾਰਤ ਦੇ ਵਿੱਚ ਹੋਣ ਵਾਲੀਆਂ ਚੋਣਾਂ ਦਾ ਖਰਚ ਇਹਨਾਂ ਅੰਕੜਿਆਂ ਨੂੰ ਸੌਖਿਆਂ ਮਾਤ ਪਾਊਗਾ, ਔਰ ਭਾਰਤ ਹੀ ਨਹੀਂ ਬਲਕਿ ਸੰਸਾਰ ਦੀ ਸਭ ਤੋਂ ਮਹਿੰਗੀ ਚੋਣ ਪ੍ਰਕਿਰਿਆ ਇਹ ਸਾਬਤ ਜਿਹੜੀ ਉਹ ਹੋਊਗੀ। ਕਾਰਨੀਜ਼ ਐਂਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਥਿੰਕ ਟੈਂਕ ਦੇ ਵਿੱਚ ਦੱਖਣੀ ਏਸ਼ੀਆਈ ਪ੍ਰੋਗਰਾਮ ਦੇ ਡਾਇਰੈਕਟਰ ਤੇ ਸੀਨੀਅਰ ਖਜ਼ਾਨਚੀ ਮਿਲਨ ਵੈਸ਼ਨ ਦਾ ਜਿਹੜਾ ਜੀ ਉਹ ਕਹਿਣਾ ਹੈ ਕਿ ਆਉਂਦੀਆਂ ਜਿਹੜੀਆਂ ਇਹ ਚੋਣਾਂ ਨੇ, ਇਹਦੇ ਨਾਲ ਜੁੜੇ ਖਦਸ਼ੇ, ਭਾਜਪਾ ਤੇ ਵਿਰੋਧੀ ਪਾਰਟੀਆਂ ਵਿਚਾਲੇ ਸੀਟਾਂ ਦੀ ਗਿਣਤੀ ਦਾ ਅੰਤਰ ਘਟਣ ਦੇ ਦਾਅਵਿਆਂ ਦੇ ਨਾਲ ਖਰਚਾ ਵੱਧਦਾ ਜਾਊਗਾ। ਵੈਸ਼ਨੋ ਦੇ ਭਾਰਤੀ ਚੋਣਾਂ ਬਾਰੇ ਜਿਹੜੇ ਪ੍ਰਗਟਾਏ ਜਾਂਦੇ ਵਿਚਾਰ ਨੇ, ਉਹਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ, ਔਰ ਖਰਚੇ ਬਾਰੇ ਉਹਨਾਂ ਦੇ ਅੰਦਾਜ਼ੇ ਆਮ ਤੌਰ ਦੇ ਉੱਤੇ ਕਾਫੀ ਨੇੜੇ ਜਿਹੜਾ ਜੀ ਉਹ ਢੁਕਦੇ ਆ। ਔਰ ਵੈਸ਼ਨੋ ਦੇ ਜਿਹੜਾ ਅਮਰੀਕਾ ਦੇ ਸਿਖਰਲੇ ਥਿੰਕ ਟੈਂਕ ਲਈ ਲਿਖਦੇ ਆ ਕਿਹਾ ਜੀ ਕਿ 14 ਦੇ 5 ਅਰਬ ਡਾਲਰ ਦੇ ਮੁਕਾਬਲੇ ਇਸ ਬਾਰੇ ਚੋਣ ਦੁੱਗਣਾ ਹੋ ਸਕੇ, ਔਰ ਇੰਨੇ ਜ਼ਿਆਦਾ ਖਰਚੇ ਪੈਸੇ ਦੀ ਨੁਕਤਾਚੀਨੀ ਵੀ ਹੁੰਦੀ ਆ, ਪਰ ਉਹ ਕਹਿੰਦਾ ਕਿ ਖਿੱਚ ਦਾ ਕੇਂਦਰ ਪੈਸੇ ਦਾ ਰਸਾਅ ਤੇ ਇਹਦੀ ਜਿਹੜੀ ਉਹ ਵਰਤੋਂ ਹੁੰਦੀ ਆ। ਵੈਸੇ ਜਿਹੜੇ ਇਹ ਕੈਲਕੂਲੇਸ਼ਨ ਜਿਹੜੀ ਕੀਤੀ ਜਾਂਦੀ ਆ, ਜਿਹੜੇ ਇਹ ਹਿਸਾਬ ਕਿਤਾਬ ਜਿਹੜੇ ਲਾਏ ਲੋਏ ਜਾਂਦੇ ਆ, ਇਹ ਉਹ ਆ ਜੀ ਜਿਹੜੇ ਲੀਗਲੀ ਤੌਰ ਦੇ ਉੱਤੇ ਖਰਚ ਹੁੰਦੇ ਆ, ਔਰ ਬਲੈਕ ਮਨੀ ਇਲੀਗਲ
ਕਿੰਨਾ ਪੈਸਾ ਜਿਹੜਾ ਜੀ ਉਹ ਖਰਚ ਹੁੰਦਾ। ਜੇ ਕਿਤੇ ਉਹ ਸਾਹਮਣੇ ਆ ਜਾਏ ਤੇ ਹੈਰਾਨਗੀ ਜਿਹੜੀ ਹੋ ਸਕਦੀ ਹੈ, ਕਿਉਂਕਿ ਜਿਹੜੀ ਲਿਮਿਟ ਲਾਈ ਹੋਈ ਆ ਚੋਣ ਕਮਿਸ਼ਨ ਨੇ ਉਹਦੇ ਨਾਲ ਤਾਂ ਤੁਸੀਂ ਕਹ ਲਓ ਕਿ 1-2 ਦਿਨ ਹੀ ਮਸੀਂ ਜਿਹੜਾ ਜੀ ਉਹ ਚੱਲਦੇ ਆ। ਸਾਰੇ ਲੁਕਵੇਂ ਖਰਚੇ ਜਿਹੜੇ ਆ ਜੀ ਉਹ ਕੀਤੇ ਜਾਂਦੇ। ਇਸ ਕਰਕੇ ਵਾਕਿਆ ਹੀ ਇਹ ਬਹੁਤ ਮਹਿੰਗੀ ਚੋਣ ਜਿਹੜੀ ਜੀ ਉਹ ਹੁੰਦੀ ਆ। ਇਹ ਇੱਕ ਪ੍ਰਮੁੱਖ ਕਾਰਨ ਵੀ ਹੈ ਕਿ ਆਮ ਬੰਦਾ ਅਜਿਹੀਆਂ ਚੋਣਾਂ ਦੇ ਵਿੱਚ ਨਹੀਂ ਆਉਂਦਾ। ਹੁਣ ਜਿਹੜਾ ਇੱਕ ਮਾਤੜ ਆ ਉਹ ਕਿੱਥੋਂ 2-3 ਕਰੋੜ ਰੁਪਈਆ ਜਿਹੜਾ ਜੀ ਉਹ ਲੋਕ ਸਭਾ ਦੀ ਚੋਣ ਦੇ ਵਾਸਤੇ ਖਰਚ ਦੇਊਗਾ। ਇਸ ਕਰਕੇ ਉਹ ਲੋਕ ਜਿਨ੍ਹਾਂ ਕੋਲੇ ਮੋਟਾ ਪੈਸਾ, ਜਿਨ੍ਹਾਂ ਨੇ ਸਿਆਸਤ 'ਚੋਂ ਪੈਸਾ ਬਣਾ ਲਿਆ ਜਾਂ ਕਿਸੇ ਹੋਰ ਪੁੱਠੇ ਸਿੱਧੇ ਤਰੀਕਿਆਂ ਨਾਲ ਪੈਸਾ ਕਮਾਇਆ, ਉਹੀ ਮੁੜ ਕੇ ਆਉਂਦੇ ਆ। ਹੁੰਦੀਆਂ ਤੇ ਗੱਲਾਂ ਉੱਥੇ ਹੀ ਆ ਨਾ ਫਿਰ ਜਿੱਥੇ ਲੋਕ ਸੌਂ ਜਾਂਦੇ ਆ। ਲੋਕ ਨਹੀਂ ਪੁੱਛਦੇ ਵੀ ਇਹ ਖਰਚਾ ਤੁਸੀਂ ਕਾਹਦੇ ਲਈ ਕਰਦੇ ਆ। ਤੇ ਅੱਗੇ ਪੰਜਾਬ ਵਿਧਾਨ ਸਭਾ ਦੀ ਜੇ ਗੱਲ ਕਰੀਏ ਤਾਂ ਉੱਥੇ ਸਪੀਕਰ ਨੇ ਕਿਹਾ ਕਿ ਸੁਖਪਾਲ ਖਹਿਰਾ ਜਿਹੜੇ ਆ ਉਹ ਨੋਟਿਸ ਲੈ ਨਹੀਂ ਰਹੇ ਤਾਂ ਹੁਣ ਸਾਨੂੰ ਅਖਬਾਰਾਂ ਦੇ ਵਿੱਚ ਕਢਾਉਣਾ ਪਊ। ਇਹ ਮਾਮਲਾ ਅਕਾਲੀਆਂ ਨੇ ਜਿਹੜਾ ਸੀਗਾ ਜੀ ਉਹ ਚੁੱਕਿਆ ਕਿ 3 ਵਿਧਾਇਕਾਂ ਦਾ ਦੱਸੋ ਕੀ ਕਰ ਰਹੇ ਹੋ। ਇੱਕ ਤਾਂ HS ਫੂਲਕਾ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਉਹਨਾਂ ਨੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਸੌਂਪਿਆ ਹੋਇਆ। ਦੂਜੇ ਸੁਖਪਾਲ ਸਿੰਘ ਖਹਿਰਾ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਪਰ ਵਿਧਾਨ ਸਭਾ ਤੋਂ ਅਸਤੀਫਾ ਨਹੀਂ ਦਿੱਤਾ। ਤੀਜੇ ਉਹਨਾਂ ਦੇ ਨਾਲ ਦੇ ਵੀ ਉਹੋ ਜਿਹੇ ਨੇ ਮਾਸਟਰ ਬਲਦੇਵ ਸਿੰਘ ਹੋਰੀ, ਉਹਨਾਂ ਨੇ ਵੀ ਜਿਹੜਾ ਜੀ ਅਸਤੀਫਾ ਤਾਂ ਦਿੱਤਾ ਹੋਇਆ, ਜਿਹੜਾ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵਿਧਾਨ ਸਭਾ ਤੋਂ ਅਸਤੀਫਾ ਨਹੀਂ ਦਿੱਤਾ। ਉਹ ਅਕਾਲੀ ਦਲ ਨੇ ਇਹ ਕਿਹਾ ਜੀ ਕਿ ਜਦੋਂ ਇੱਕ ਪਾਸੇ ਇਹ ਅਸਤੀਫਾ ਦੇ ਚੁੱਕੇ ਆ, ਦੂਜੇ ਪਾਸੇ ਇਹ ਜਿਹੜੇ TADA ਆ ਉਸੇ ਤਰੀਕੇ ਦੇ ਨਾਲ ਲਈ ਜਾ ਰਹੇ ਆ ਔਰ ਇਹ ਬੋਝ ਪੈ ਰਿਹਾ, ਇਹਦਾ ਫੈਸਲਾ ਕੀਤਾ ਜਾਵੇ। ਵਿਧਾਨ ਸਭਾ ਜਿਹੜੇ ਸਪੀਕਰ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਫੈਸਲਾ ਜਿੱਥੋਂ ਤੱਕ HS ਫੂਲਕਾ ਹੋਰਾਂ ਦਾ ਹੈ, ਉਹ ਕਹਿੰਦੇ ਕਿ ਕਾਨੂੰਨੀ ਰਾਏ ਜਿਹੜੀ ਆ ਉਹ ਲਈ ਜਾ ਰਹੀ ਹੈ ਤੇ ਇਸ ਜਿਹੜਾ ਜੀ ਉਹਦੇ ਵਿੱਚ ਟੈਕਨੀਕਲੀ ਕੁਛ ਜਿਹੜੀਆਂ ਜੀ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕੀਤਾ ਜਾਊਗਾ। ਉਦੋਂ ਬਾਅਦ ਹੀ ਇਹਦਾ ਫੈਸਲਾ ਕੀਤਾ ਜਾਊਗਾ। ਜਿੱਥੇ ਤੱਕ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲਾ ਮਸਲਾ ਹੈ, ਉਹਨਾਂ ਨੇ ਕਿਹਾ ਕਿ 2 ਜਾਂ 3 ਵਾਰੀ ਜਿਹੜਾ ਜੀ ਉਹ 3 ਵਾਰੀ ਨੋਟਿਸ ਵਿਧਾਨ ਸਭਾ ਦੇ ਸਪੀਕਰ ਕਹਿੰਦੇ ਕਿ ਦਿੱਤਾ ਜਾ ਚੁੱਕਿਆ ਹੈ ਔਰ ਉਹ ਉਹਨਾਂ ਨੂੰ ਕਿਹਾ ਗਿਆ ਕਿ ਉਹ ਆ ਕੇ ਮਿਲਣ। ਪਰ ਉਹਨਾਂ ਨੇ ਕਿਹਾ ਕਿ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਨੇ ਉਹ ਇਹਨਾਂ ਨੋਟਿਸਾਂ ਦੇ ਉੱਤੇ ਇਹ ਰਿਪੋਰਟ ਕਰਵਾ ਦਿੰਦੇ ਆ ਕਿ ਉਹ ਮਿਲੇ ਨਹੀਂ। ਉਹ ਕਹਿੰਦੇ ਕਿ ਉਹਨਾਂ ਦੇ ਦਫ਼ਤਰ ਵਿੱਚੋਂ ਅਜਿਹੀ ਰਿਪੋਰਟ ਜਿਹੜੀ ਉਹ ਹੋ ਕੇ ਆ ਜਾਂਦੀ ਹੈ। ਹੁਣ ਉਹਨਾਂ ਨੇ ਕਿਹਾ ਕਿ ਇੱਕ ਜਨਤਕ ਇਸ਼ਤਿਹਾਰ ਜਿਹੜਾ ਅਖਬਾਰਾਂ ਦੇ ਵਿੱਚ ਦਿੱਤਾ ਜਾਊਗਾ, ਉਹਦੇ ਰਾਹੀਂ ਇੱਕ ਪ੍ਰਕਿਰਿਆ ਜਿਹੜੀ ਉਹ ਚੱਲ ਰਹੀ ਹੈ, ਉਹਦੇ ਰਾਹੀਂ ਉਹਨਾਂ ਨੂੰ ਜਿਹੜਾ ਇਹ ਨੋਟਿਸ ਪਹੁੰਚਾਇਆ ਜਾਊਗਾ। ਉਹ ਕਹਿੰਦੇ ਉਹ ਨੋਟਿਸ ਰਿਸੀਵ ਨਹੀਂ ਕਰ ਰਹੇ। ਸ਼ਾਇਦ ਹੋ ਸਕਦਾ ਜੀ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦਾ ਵਿਧਾਨ ਸਭਾ ਦੇ ਵਿੱਚ ਇਸ ਵਾਰੀ ਨਾ ਆਉਣ ਦਾ ਰੀਜ਼ਨ ਵੀ ਇਹ ਹੋਵੇ ਕਿ ਜੇ ਉਹ ਵਿਧਾਨ ਸਭਾ ਦੇ ਵਿੱਚ ਆਉਂਦੇ ਆ ਕਿਤੇ ਨੋਟਿਸ ਉੱਥੇ ਸਰਵ ਨਾ ਹੋ ਜੇ। ਤੋ ਇਸ ਕਰਕੇ ਇਹ ਜਿਹੜੀ ਪ੍ਰਕਿਰਿਆ ਜੀ ਹੁਣ ਇਸ਼ਤਿਹਾਰ ਦੇ ਰਾਹੀਂ, ਜਨਤਕ ਇਸ਼ਤਿਹਾਰ ਦੇ ਰਾਹੀਂ ਜਿਹੜੀ ਉਹ ਚੱਲ ਰਹੀ ਆ। ਉਹਦੇ ਤੋਂ ਬਾਅਦ ਜਿਹੜਾ ਕੁਝ ਦਿਨ ਹੁੰਦੇ ਨੇ ਕਿ ਇੰਨੇ ਦਿਨਾਂ ਤੋਂ ਬਾਅਦ ਫਿਰ ਜਿਹੜਾ ਸਪੀਕਰ ਆ ਉਹ ਕੋਈ ਫੈਸਲਾ ਲੈ ਸਕਦਾ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਬਾਰੇ 'ਚ ਆਮ ਆਦਮੀ ਪਾਰਟੀ ਨੇ ਲਿਖ ਕੇ ਜਿਹੜਾ ਜੀ ਉਹ ਦਿੱਤਾ ਹੋਇਆ ਤੇ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾ ਲਈ ਆ। ਇਸ ਕਰਕੇ ਉਹਨਾਂ ਨੂੰ ਵਿਧਾਨ ਸਭਾ ਦੀ ਜਿਹੜੀ ਮੈਂਬਰੀ ਆ ਉਹਦੇ ਤੋਂ ਅਯੋਗ ਕਰਾਰ ਦਿੱਤਾ ਜਾਵੇ ਐਂਟੀ ਡਿਫੈਕਸ਼ਨ ਲਾਅ ਦੇ ਅਨੁਸਾਰ। ਹਾਲਾਂਕਿ ਇਸ ਦੇ ਵਾਸਤੇ ਇਹਨਾਂ ਨੇ ਮਾਸਟਰ ਬਲਦੇਵ ਸਿੰਘ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਲਿਖ ਕੇ ਨਹੀਂ ਦਿੱਤਾ। ਐਤਕੀ ਜੇ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਇਹ ਵੀ ਜਿਹੜਾ ਜੀ ਅਜੀਬ ਰਿਹਾ ਕਿ ਉਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਛ ਵਿਧਾਇਕ ਗਏ ਸਨ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਨਾਲ, ਉਹ ਪਾਰਟੀ ਦੇ ਨਾਲ ਜ਼ਿੰਦਾਬਾਦ ਮੁਰਦਾਬਾਦ ਕਰਦੇ ਵੀ ਜਿਹੜਾ ਜੀ ਉਹ ਨਾਲ ਹੀ ਦਿਸੇ। ਕਮਰ ਸੰਧੂ ਹੋਰੀ ਵੀ ਜਿਹੜਾ ਜੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਅੱਜ ਵੀ ਉਹ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਨੇ ਕਿਉਂਕਿ ਉਸ ਪਾਰਟੀ ਦੇ ਵੱਲੋਂ ਉਹ ਜਿੱਤੇ ਹੋਏ ਨੇ। ਜਦੋਂ ਜਿਹੜੇ ਕੱਲ ਮਿਸਟਰ ਤਮਾਲੂ ਨੇ ਮੌੜ ਮੰਡੀ ਤੋਂ ਜਿਹੜੇ ਵਿਧਾਇਕ ਨੇ, ਉਹਨਾਂ ਨੇ ਜਦੋਂ ਮੌੜ ਬੰਬ ਧਮਾਕੇ ਦਾ ਜਿਹੜਾ ਜੀ ਉਹ ਮਸਲਾ ਉਠਾਇਆ ਤਾਂ ਪਾਰਟੀ ਨੇ ਉਹਨਾਂ ਦਾ ਜਿਹੜਾ ਸਾਥ ਦਿੱਤਾ। ਉਹਨਾਂ ਸਾਰਿਆਂ ਨੇ ਹੀ ਵਾਕਆਊਟ ਕੀਤਾ ਕਿਉਂਕਿ ਇਸ ਮਸਲੇ ਦੇ ਉੱਤੇ ਬਹਿਸ ਕਰਵਾਉਣ ਤੋਂ ਨਾ ਕਰ ਦਿੱਤੀ ਸੀਗੀ ਜੀ ਵਿਧਾਨ ਸਭਾ ਦੇ ਸਪੀਕਰ, ਕਿਉਂਕਿ ਉਂਗਲੀ ਉੱਧਰ ਨੂੰ ਜਾਂਦੀ ਹੈ ਨਾ। ਤੇ ਅੱਗੇ ਗੱਲ ਕਰਦੇ ਆ ਜੀ ਜਿਹੜੇ ਬਹਿਬਲ ਕਲਾਂ ਬਲਗਾੜੀ ਕਾਂਡ ਆ ਉਸ ਦੀ ਜਾਂਚ ਹੋ ਰਹੀ ਆ। ਉਸ ਦੇ ਵਿੱਚ ਜਿਹੜੀ ਜਿਪਸੀ ਸੀ ਉਸ 'ਤੇ ਗੋਲੀਆਂ ਦੇ ਨਿਸ਼ਾਨ ਸੀਗੇ ਤੇ ਉਹ ਪਤਾ ਲੱਗਾ ਹੈ ਕਿ ਪੁਲਿਸ ਆ ਜਿਹੜੀ ਉਹ ਉਸੇ ਬੰਦੇ ਦੇ ਘਰ ਲਿਜਾ ਕੇ ਗੋਲੀਆਂ ਮਾਰੀਆਂ ਗਈਆਂ। ਇਹ ਬੜਾ ਇੱਕ ਤੁਸੀਂ ਕਹਿ ਲਓ ਕਿ ਇੰਟਰਸਟਿੰਗ ਮੋੜ ਹੈ ਜੀ ਸਭ ਕਾਸੇ ਦੇ ਵਿੱਚ ਔਰ ਬੜਾ ਅਹਿਮ, ਕਿਉਂਕਿ ਜਿਹੜੀ ਗੱਲ ਆਖੀ ਗਈ ਸੀ ਉਹ ਇਹ ਕਹੀ ਗਈ ਸੀ ਕਿ ਜੀ ਪੁਲਿਸ ਦੇ ਉੱਤੇ ਗੋਲੀਆਂ ਚਲਾਤੀਆਂ। ਆਪਾਂ ਅੱਗੇ ਚੱਲ ਕੇ
ਜ਼ਿਕਰ ਵੀ ਕਰਦੇ ਹਾਂ ਸੁਮੇਧ ਸੈਣੀ ਹੋਰਾਂ ਦਾ ਵੀ, ਉਹ ਵੀ ਕਹੀ ਜਾਂਦੇ 40 ਬੰਦੇ ਸਾਡੇ ਜਿਹੜੇ ਦੀ ਉਹ ਜ਼ਖਮੀ ਹੋ ਗਏ ਸੀਗੇ। ਇਹ ਕਿਹਾ ਗਿਆ ਸੀਗਾ ਕਿ ਪੁਲਿਸ ਦੇ ਉੱਤੇ ਗੋਲੀ ਚੱਲੀ, ਜਵਾਬੀ ਗੋਲੀ ਫਿਰ ਪੁਲਿਸ ਨੇ ਚਲਾਈ ਸੈਲਫ ਪ੍ਰੋਟੈਕਸ਼ਨ ਦੇ ਵਾਸਤੇ। ਜਿਹੜਾ SP ਬਿਕਰਮਜੀਤ ਸਿੰਘ ਹੈ ਉਹਦਾ ਰੋਲ ਇਸ ਵੇਲੇ ਇਹਦੇ ਵਿੱਚ ਜਿਹੜਾ ਜੀ ਇਹ ਸਭ ਕਾਸੇ ਦੇ ਪਿੱਛੇ ਵੱਡਾ ਦਿਸਦਾ ਜਿਹੜਾ ਜੀ ਉਹ ਨਜ਼ਰ ਆ ਰਿਹਾ। 18 ਮਾਰਕ ਜਿਹੜੇ ਸੀਗੇ ਉਹ ਪੁਲਿਸ ਦੀ ਜਿਪਸੀ ਦੇ ਉੱਤੇ ਦਿਖਾਏ ਗਏ ਸੀ ਗੋਲੀਆਂ ਦੇ ਜਿਹੜੇ ਜੀ। SP ਬਿਕਰਮ ਸਿੰਘ ਉਹੀ ਹੈ ਜੀ ਜਿਹਨੇ ਹਾਈ ਕੋਰਟ ਦੇ ਵਿੱਚੋਂ ਅਗਾਊਂ ਜ਼ਮਾਨਤ ਲੈ ਲਈ ਹੈ। SIT ਦੇ ਜਿਹੜੇ ਅਹਿਮ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰੀ, ਉਹ ਇਹ ਕਹਿੰਦੇ ਆ ਕਿ ਅਸੀਂ ਹਾਈ ਕੋਰਟ ਦੇ ਵਿੱਚ ਛੇਤੀ ਜਾ ਰਹੇ ਹਾਂ ਇਹਨਾਂ ਦੇ ਅਗੇਂਸਟ ਜਿਹੜਾ ਜਿਹੜੀ ਇਹਨਾਂ ਨੂੰ ਐਂਟੀਸਪੇਟਰੀ ਦਿੱਤੀ ਗਈ ਹੈ। ਔਰ IG ਉਮਰਾ ਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਵੀ ਮੈਂ ਨਾਲ ਅਪਡੇਟ ਕਰ ਦਵਾਂ ਕਿ IG ਉਮਰਾ ਨੰਗਲ ਜਿਹੜੇ ਅਰੈਸਟ ਨੇ ਉਹਦਾ ਅੱਜ ਰਿਮਾਂਡ ਖਤਮ ਹੋ ਰਿਹਾ ਤੇ ਅੱਜ ਉਹਨੂੰ ਫਰੀਦਕੋਟ ਦੀ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਬੜਾ ਅਹਿਮ ਰਹੂਗਾ ਉੱਥੇ ਇਹ ਦੇਖਣਾ ਕਿ ਜਿਹੜੀ SIT ਆ ਉਹ ਇਸ ਪੁੱਛਗਿੱਛ ਦੇ ਦੌਰਾਨ ਅੱਗੇ ਕੀ ਲਾਉਂਦੀ ਆ, ਕਿਉਂਕਿ ਉਹ ਰਿਮਾਂਡ ਹੋਰ ਮੰਗੂਗੀ। ਰਿਮਾਂਡ ਹੋਰ ਮੰਗਣ ਦੇ ਵਾਸਤੇ ਉਹਨੂੰ ਦੱਸਣਾ ਪਊਗਾ ਕਿ ਕਿਹੜੀ ਚੀਜ਼ ਜਿਹੜੀ ਹੈ ਜੀ ਅਜੇ ਨਹੀਂ ਮਿਲੀ। ਮੇਰਾ ਖਿਆਲ ਜਿਹੜੀ ਇਹ ਗਨ ਜਿਹੜੀ ਮੈਂ ਗੱਲ ਕਰ ਰਿਹਾ ਜਿਹੜੀ ਗਨ ਹੈ ਉਹਦਾ ਨਾਂ ਮਿਲਣਾ ਪਰਮਰਾਜ ਸਿੰਘ ਉਮਰਾ ਨੰਗਲ ਹੋਰਾਂ ਦਾ ਰਿਮਾਂਡ ਵਧਾ ਸਕਦਾ ਅੱਗੋਂ ਜਿਹੜਾ ਜੀ। ਇਹ ਗੱਲ ਕਿਹਦੀ ਹੈ, ਇਹ ਬਹੁਤ ਵੱਡਾ ਜਿਹੜਾ ਜੀ ਉਹ ਪੁਆਇੰਟ ਹੈ। ਇਹ ਗੱਲ ਫਰੀਦਕੋਟ ਦੇ ਇੱਕ ਵਕੀਲ ਦੀ ਹੈ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਹੁਤ ਕਰੀਬੀ ਦੋਸਤ ਹੈ। ਇਹ ਜਿਹੜਾ ਵਿਅਕਤੀ ਹੈ ਜੀ ਇਹਦਾ ਤੁਸੀਂ ਕਹਿ ਲਓ ਕਿ ਉਹਨੂੰ ਫੋਟੋ ਵਗੈਰਾ ਜਿਹੜਾ ਜੀ ਉਹ ਖਿਚਵਾਉਣ ਦਾ ਬਹੁਤ ਸ਼ੌਂਕ ਹੈ ਪੁਲਿਸ ਵਾਲਿਆਂ ਦੇ ਨਾਲ। ਤੇ ਜਿਹੜਾ ਵੱਖ-ਵੱਖ ਜਿਹੜੇ ਨੇਤਾ ਨੇ ਉਹਨਾਂ ਦੇ ਨਾਲ ਨੇੜਤਾ ਜਿਹੜੀ ਜੀ ਉਹ ਕਿੰਨੀ ਕੁ ਹੈ ਇਹਦੇ ਬਾਰੇ ਕਈ ਤਰ੍ਹਾਂ ਦੇ ਜਿਹੜੇ ਆ ਜੀ ਉਹ ਚਰਚੇ ਚੱਲੀ ਜਾਂਦੇ ਆ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਇਹ ਉਸ ਬੰਦੇ ਦੇ ਘਰੇ ਲਿਜਾ ਕੇ ਮਾਰੀਆਂ ਗਈਆਂ ਸੀਗੀਆਂ ਜੀ, ਜੀਪ ਦੇ ਉੱਤੇ। ਔਰ ਗਨ ਵੀ ਜਿਹੜੀ ਆ ਜੀ ਉਹਦੀ ਆ। ਇਸ ਵੇਲੇ ਇਹ ਫਰਾਰ ਹੈ, ਉੱਥੇ ਜਿਹੜਾ ਜੀ ਹੈ ਨਹੀਂ ਗਾ, ਛਾਪਾ ਜਿਹੜਾ ਜੀ ਉਹ ਮਾਰਿਆ ਗਿਆ। ਫਰਾਰ ਤਾਂ ਵੈਸੇ ਫਰੀਦਕੋਟ ਦਾ ਜਿਹੜਾ ਸਾਬਕਾ ਵਿਧਾਇਕ ਆ ਉਹ ਵੀ ਫਰਾਰ ਹੈ ਜੀ ਇਸ ਵੇਲੇ, ਮਨਤਾਰ ਸਿੰਘ ਬਰਾੜ ਜਿਹੜਾ ਜੀ ਉਹਦਾ ਵੀ ਜਿਹੜਾ ਜੀ ਪਤਾ ਨਹੀਂ ਗਾ ਕਿ ਉਹ ਕਿਸ ਜਗ੍ਹਾ ਦੇ ਉੱਤੇ ਆ। ਜਿਹੜਾ ਇਹ ਵਕੀਲ ਆ ਇਹਦਾ ਲਾਸਟ ਨੇਮ ਜਿਹੜਾ ਜੀ ਉਹ ਬਰਾੜ ਹੈ, ਇੰਨਾ ਕੁ ਮੈਂ ਤੁਹਾਨੂੰ ਜਿਹੜਾ ਦੱਸ ਦਿੰਦਾ। ਹਾਲਾਂਕਿ ਬਹੁਤਾ ਜਿਹੜਾ ਜੀ ਉਹ SIT ਦੱਸ ਨਹੀਂ ਰਹੀ ਕਿਉਂਕਿ ਆਫੀਸ਼ੀਅਲੀ ਦੱਸ ਦੇਵੇ ਤੇ ਫਿਰ ਜਿਹੜਾ ਜੀ ਥੋੜਾ ਦੱਸਣਾ ਸੌਖਾ ਹੁੰਦਾ, ਪਰ ਬਹੁਤ ਲੋਕ ਜਿਹੜੇ ਜੀ ਉਹ ਸਮਝ ਜਾਣਗੇ। ਪਤਾ ਤਾਂ ਹੈਗਾ ਜੀ ਕੌਣ ਹੈ, ਪਰ SIT ਜਿੰਨੀ ਦੇਰ ਤੱਕ ਕਿਉਂਕਿ ਪੁਲਿਸ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਚੀਜ਼ ਜਿਹੜੀ ਉਹ ਰਿਲੀਜ਼ ਕਰੇ ਤੇ ਉਹਦੇ ਉੱਤੇ ਗੱਲ ਕਰਨੀ ਜਿਹੜੀ ਜੀ ਉਹ ਸਹੀ ਲੱਗਦੀ ਹੈ। ਹੁਣ ਇਹ ਜਿਹੜੀ ਗੋਲੀਆਂ ਨੇ ਜੀ ਇਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਇਹ SP ਸੀਗਾ ਜੀ ਬਿਕਰਮਜੀਤ ਸਿੰਘ ਉਹ ਇਸ ਜਿਪਸੀ ਨੂੰ ਉਹਦੇ ਘਰੇ ਲੈ ਕੇ ਗਿਆ, ਉੱਥੇ ਇਹ ਗੋਲੀਆਂ ਜਿਹੜੀਆਂ ਦੀ ਮਾਰੀਆਂ ਗਈਆਂ। ਇਹਦੇ ਸੰਬੰਧੀ ਸ਼ਿਕਾਇਤ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਇੱਕ ਡੈਂਟਿਸਟ ਨੇ ਜੀ ਅਮਰਜੀਤ ਸਿੰਘ ਬਰਵਾ, 90 ਸਾਲਾਂ ਦੇ ਨੇ ਉਹ, ਇਹ ਉਹਨਾਂ ਤੋਂ ਅੱਗੋਂ ਜਿਹੜੀ ਜੀ ਗੱਲ ਨਿਕਲੀ ਹੈ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਔਰ ਗੱਲ ਉਹ ਸਹੀ ਨਿਕਲੀ। ਉਹਦੇ ਉੱਤੇ ਜਿਹੜਾ ਜੀ ਸਾਰਾ ਕੁਛ ਮੁੜ ਕੇ ਇਹ ਅੱਗੇ ਤੋਂ ਅੱਗੇ ਹੋਇਆ ਤੇ ਕਹਾਣੀ ਇੱਥੋਂ ਤੱਕ ਜਿਹੜੀ ਹੈ ਜੀ ਉਹ ਪਹੁੰਚੀ ਆ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਸਾਰਾ ਕੁਛ ਜਿਹੜਾ ਜੀ ਨੰਗਾ ਚਿੱਟਾ ਸਾਹਮਣੇ ਆਊਗਾ ਜੀ। ਤੇ ਅੱਗੇ ਗੱਲ ਕਰਦੇ ਜੀ ਬਾਦਲਾਂ ਦੀ, ਬਾਦਲ ਦੇ ਬਦਲ ਰਹੇ ਬਿਆਨ ਚਰਚਾ ਦਾ ਵਿਸ਼ਾ ਬਣੇ। ਬਿਲਕੁਲ ਜੀ, 2 ਦਿਨ ਪਹਿਲਾਂ ਤਾਂ ਕਹਿੰਦੇ ਮੈਂ ਕੱਪੜੇ ਪਾ ਕੇ ਲੈ ਆਇਆ ਸਾਰੇ, ਕਿੱਟ ਮੈਂ ਨਾਲ ਲਿਆਂਦੀ ਆ ਤੇ ਮੈਨੂੰ ਅਰੈਸਟ ਕਰ ਲਓ। ਇਹ ਪੁਰਾਣਾ ਸਟਾਈਲ ਹੈ ਉਹਨਾਂ ਦਾ 80ਵਿਆਂ ਦਾ, 70-80ਵਿਆਂ ਦਾ। ਉਸ ਟਾਈਮ ਦੇ ਉੱਤੇ ਉਹ ਕੀ ਕਰਦੇ ਹੁੰਦੇ ਸੀਗੇ ਕਿ ਇੱਦਾਂ ਦਾ ਹੀ ਕੁਛ ਕਰ ਲੈਣਾ ਵੀ ਲਓ ਜੀ ਅਰੈਸਟ ਕਰ ਲਓ ਤੇ ਰੈਸਟ ਹਾਊਸ ਦੇ ਵਿੱਚ ਜਿਹੜਾ ਜੀ ਉਹ ਫਿਰ ਰੱਖ ਲਿਆ ਜਾਂਦਾ ਸੀਗਾ ਤੇ ਜਦੋਂ ਬਾਹਰ ਸਾਰਾ ਕੁਛ ਠੀਕ ਹੋ ਜਾਂਦਾ ਸੀ ਉਹ ਫਿਰ ਆ ਜਾਂਦੇ ਸੀ ਕਹਿੰਦੇ ਲਓ ਜੀ ਮੈਂ ਇੱਕ ਜੇਲ੍ਹ ਹੋਰ ਕੱਟਿਆ। ਉਦੋਂ ਦੀ ਜੇਲ੍ਹ ਦੇ ਵਿੱਚ ਤੇ ਜੇਲ੍ਹ ਜਿਹੜੀ ਉਹ ਹੁਣ ਗੱਲ ਕਰ ਰਹੇ ਆ ਇਹਦੇ ਚ ਬਹੁਤ ਵੱਡਾ ਜਿਹੜਾ ਜੀ ਉਹ ਫਰਕ ਹੈ। ਕਿਉਂਕਿ ਇੱਕ ਗੱਲ ਬੜੀ ਜਿਹੜੀ ਦੀ ਉਹ ਚੱਲਦੀ ਰਹੀ ਆ ਕਿ ਲੋਕ ਕਹਿੰਦੇ ਸੀ ਕਿ ਉਹਨਾਂ ਦੀ ਉਮਰ ਜਿਹੜੀ ਆ ਨਾ ਜੀ ਉਹਦੇ ਵਾਸਤੇ ਅਰਦਾਸ ਕੀਤੀ ਜਾਵੇ, ਲੰਬੀ ਉਮਰ ਹੋਵੇ, ਕਿਉਂਕਿ ਉਹ ਦੇਖਣ ਕਿ ਕੀ ਕੁਛ ਜਿਹੜਾ ਉਹ ਹੋਇਆ ਸੀਗਾ ਬਰਗਾੜੀ ਦੇ ਵਿੱਚ। ਜਦੋਂ ਉਹ ਕਹਿੰਦੇ ਕਿ ਮੈਨੂੰ ਅਰੈਸਟ ਕਰ ਲਓ, ਇਹਦਾ ਜਵਾਬ ਜਿਹੜਾ ਜੀ ਮੁੱਖ ਮੰਤਰੀ ਹੋਰਾਂ ਨੇ ਦਿੱਤਾ ਕਿ ਅਸੀਂ ਤਾਂ ਤੁਹਾਨੂੰ ਅਰੈਸਟ ਕਰਨ ਦੀ ਗੱਲ ਹੀ ਨਹੀਂ ਕਹੀ। ਉਹ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਡਰਾਮਾ ਕਰ ਰਹੇ ਆ ਇਸ ਸਭ ਕਾਸੇ ਦੇ। ਅੱਛਾ, ਕੱਲ ਜਦੋਂ ਇੱਥੇ ਸ਼ੇਰਪੁਰ ਦੇ ਵਿੱਚ ਸੰਗਰੂਰ ਦੇ ਨੇੜੇ ਉਹ ਆਏ ਤੇ ਉੱਥੇ ਇੱਕ ਨਵਾਂ ਹੀ ਬਿਆਨ ਦੇ ਗਏ। ਗੱਲ ਉਹਨਾਂ ਨੇ ਇਹ ਕੀਤੀ ਕਿ ਜਿਹੜਾ ਪੁਲਵਾਮਾ ਦੇ ਵਿੱਚ ਅੱਤਵਾਦੀ ਹਮਲਾ ਹੋਇਆ
ਕਹਿੰਦੇ ਉੱਥੇ ਇੰਨੇ ਬੰਦੇ ਜਿਹੜੇ CRPF ਦੇ ਮਾਰੇ ਗਏ, ਉਹਦੇ ਵਾਸਤੇ ਹੁਣ ਪਰਚਾ ਤੁਸੀਂ ਪ੍ਰਧਾਨ ਮੰਤਰੀ ਦੇ ਉੱਤੇ ਜਾਂ ਰੱਖਿਆ ਮੰਤਰੀ ਦੇ ਉੱਤੇ ਥੋੜ੍ਹੀ ਦਿਓਗੇ। ਇਸੇ ਤਰੀਕੇ ਦੇ ਨਾਲ ਉਹ ਕਹਿੰਦੇ ਜੇ ਕੋਈ ਕਿਸੇ ਜਗ੍ਹਾ ਗੋਲੀਬਾਰੀ ਹੋ ਗਈ ਪੰਜਾਬ ਦੇ ਵਿੱਚ, ਬਹਿਬਲ ਕਲਾਂ ਵੱਲ ਉਹਨਾਂ ਦਾ ਇਸ਼ਾਰਾ ਸੀ, ਤੇ ਉਹਦੇ ਵਾਸਤੇ ਮਾਮਲਾ ਮੁੱਖ ਮੰਤਰੀ ਦੇ ਉੱਤੇ ਦਰਜ ਜਿਹੜਾ ਜੀ ਉਹ ਥੋੜ੍ਹਾ ਹੋਊਗਾ, ਮੁੱਖ ਮੰਤਰੀ ਦੇ ਥੋੜ੍ਹਾ ਜਵਾਬਦੇਹ ਹੁੰਦਾ। ਉਹਨਾਂ ਨੇ ਇਹ ਗੱਲ ਕੀਤੀ ਕਿ ਮੁੱਖ ਮੰਤਰੀ ਅਜਿਹੀ ਗੋਲੀਕਾਂਡ ਦਾ ਜਵਾਬਦੇਹ ਥੋੜ੍ਹੀ ਹੁੰਦਾ ਜੀ। ਸਵਾਲ ਵੱਡਾ ਇਹ ਆ ਕਿ ਫਿਰ ਮੁੱਖ ਮੰਤਰੀ ਦੀ ਜਵਾਬਦੇਹੀ ਕੀ ਹੁੰਦੀ ਹੈ? ਮੁੱਖ ਮੰਤਰੀ ਦੀ ਡਿਊਟੀ ਜਿਹੜੀ ਆ ਜੀ ਉਹ ਕੀ ਆ? ਇਹ ਲੁੱਟ ਖਸੁੱਟ ਕਰਨੀ ਮੁੱਖ ਮੰਤਰੀ ਦੀ ਜਿਹੜੀ ਡਿਊਟੀ ਆ? ਆਪਣੇ ਜਿਹੜੇ ਨੇੜਲੇ ਨੇ ਉਹਨਾਂ ਨੂੰ ਮੰਤਰਾਲੇ ਦੇਣੇ ਔਰ ਉਹਨਾਂ ਦਾ ਜਬਰੀ ਕਬਜ਼ਾ ਸਿਆਸੀ ਪਾਰਟੀ ਦੇ ਉੱਤੇ ਕਰਵਾਉਣਾ ਮੁੱਖ ਮੰਤਰੀ ਦੀ ਫਿਰ ਜ਼ਿੰਮੇਵਾਰੀ ਜਿਹੜੀ ਇਹ ਹੁੰਦੀ ਆ? ਕੀ ਫਿਰ ਇਹ ਵੀ ਸਮਝ ਲਿਆ ਜਾਵੇ ਕਿ ਪੰਜਾਬ ਨੂੰ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਜਿਹੜੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਉਹਦੀ ਕੋਈ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਨਹੀਂ? ਪੰਜਾਬ ਦੇ ਵਿੱਚ ਨਸ਼ਿਆਂ ਨੇ ਇੱਕ ਪੀੜ੍ਹੀ ਨੂੰ ਖਾ ਲਿਆ, ਕਿ ਉਹਦੀ ਕੋਈ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਨਹੀਂ? ਇਹ ਬਦਲ ਰਹੇ ਜਿਹੜੇ ਬਿਆਨ ਆ ਜੀ ਉਹ ਇਸ ਪਾਸੇ ਵੱਲ ਇਸ਼ਾਰਾ ਤਾਂ ਕਰਦੇ ਆ ਜੀ ਕਿ ਕਿਤੇ ਨਾ ਕਿਤੇ ਫਿਕਰਮੰਦੀ ਜਿਹੜੀ ਹੈ ਨਾ ਜੀ ਉਹ ਰੋਜ਼ ਦੀ ਰੋਜ਼ ਬਿਆਨ ਬਦਲ ਨਹੀਂ ਰਹੀ, ਬਦਲਵਾ ਰਹੀ ਹੈ। ਨਹੀਂ ਤਾਂ ਬਹੁਤ ਬਿਮਾਰ ਰਹਿੰਦੇ ਸੀ ਜੀ, ਕਿਤੇ ਵਿਧਾਨ ਸਭਾ 'ਚ ਨਹੀਂ ਜਾਣਾ, ਕਹਿੰਦੇ ਸਿਹਤ ਠੀਕ ਨਹੀਂ ਰਹਿੰਦੀ, ਪਰ ਹੁਣ ਪੁੱਤਰ ਮੋਹ ਆ ਨਾ ਤਾਂ ਕਰਕੇ ਬਾਹਰ ਆ ਗਏ ਆ। ਤੇ ਅੱਗੇ ਲੁਧਿਆਣੇ ਦੇ ਜੋ ਸਕੈਂਡਲ ਦੀ ਗੱਲ ਕਰੀਏ ਜੋ ਸਾਹਮਣੇ ਆਏ ਆ ਕਿ ਸਿੱਧੂ ਜਾਂਚ ਕਰਵਾਉਣ ਦੇ ਹੱਕ 'ਚ, ਦੇਖੋ ਇਹ ਮਾਮਲਾ ਚੱਲ ਤਾਂ ਪਿਛਲੇ ਥੋੜੇ ਜਿਹੇ ਦਿਨਾਂ ਤੋਂ ਰਿਹਾ ਸੀਗਾ, ਪਰ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਜਿਹੜਾ ਜੀ ਇਹ ਚੁੱਕਿਆ ਗਿਆ ਔਰ ਉਦੋਂ ਬਾਅਦ ਇਹ ਕੰਮ ਹੋ ਗਿਆ ਜੀ ਗਰਮ। ਜਿਹੜੇ ਇੱਥੇ ਵਿਰੋਧੀ ਧਿਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਨੇ ਇਹ ਮਾਮਲਾ ਜਿਹੜਾ ਚੁੱਕਿਆ, ਸਰਬਜੀਤ ਕੌਰ ਮਾਣੂਕੇ ਨੇ, ਔਰ ਇਹਦੇ ਨਾਲ ਇਹ ਕਿਹਾ ਗਿਆ ਕਿ ਜਿਹੜਾ ਇੱਥੇ ਨਕਸ਼ਾ ਸੀ ਲੁਧਿਆਣਾ ਨਗਰ ਨਿਗਮ ਦੇ ਵਿੱਚ 98C ਨਕਸ਼ਾ ਪਾਸ ਕਰਨ ਸੰਬੰਧੀ ਕਸੂਰਵਾਰ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਜਿਹੜੇ ਆ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਾਰੀ ਕਰ ਦਿੱਤੇ। ਨਵਜੋਤ ਸਿੰਘ ਸਿੱਧੂ ਹੋਰੀ ਤਾਂ ਇੱਥੋਂ ਤੱਕ ਕਹਿ ਗਏ ਕਿ ਮੰਤਰੀ ਹੋਵੇ, ਸ਼ੰਤਰੀ ਹੋਵੇ, ਕੋਈ ਹੋਵੇ, ਬਖਸ਼ਿਆ ਨਹੀਂ ਜਾਊਗਾ। ਮਾਮਲਾ ਜਿਹੜਾ ਜੀ ਇਹ ਹੈ ਵੀ ਬਹੁਤ ਗੰਭੀਰ। ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਉਹਨਾਂ ਵੱਲੋਂ ਦਿੱਤੇ ਗਏ ਸੀ ਔਰ ਜਾਂਚ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਜਿਸ ਜ਼ਮੀਨ ਦਾ CLU ਤੇ ਨਕਸ਼ਾ ਪਾਸ ਕਰਵਾਇਆ ਗਿਆ ਉਸ ਜ਼ਮੀਨ ਦੀ ਰਜਿਸਟਰੀ ਜਾਲੀ ਕਰਵਾ ਕੇ ਖਸਰਾ ਨੰਬਰ ਬਦਲੇ ਗਏ ਆ। ਉਹਨਾਂ ਨੇ ਕਿਹਾ ਕਿ CLU ਦੀ ਜਿਹੜੀ ਦਰਖਾਸਤ ਹੈ ਉਹ 17 ਜਨਵਰੀ 18 ਨੂੰ ਦਿੱਤੀ ਗਈ ਸੀ, ਜਿਹਦੇ ਵਿੱਚ ਦਸਤਾਵੇਜ਼ਾਂ ਦੀ ਹੇਰਾਫੇਰੀ ਕੀਤੀ ਗਈ ਸੀ ਔਰ CLU ਦੀ ਦਰਖਾਸਤ ਦੇਣ ਤੋਂ 2 ਦਿਨ ਬਾਅਦ 19 ਜਨਵਰੀ 18 ਨੂੰ ਰਜਿਸਟਰੀ ਕਰਵਾਈ ਗਈ, ਜਦੋਂ ਕਿ CLU ਦੀ ਦਰਖਾਸਤ ਦੇਣ ਦੇ ਵੇਲੇ ਦਸਤਾਵੇਜ਼ਾਂ ਦੇ ਨਾਲ ਰਜਿਸਟਰੀ ਨੱਥੀ ਹੋਣਾ ਲਾਜ਼ਮੀ ਹੁੰਦਾ ਔਰ ਅਧਿਕਾਰੀਆਂ ਨੇ ਰਜਿਸਟਰੀ ਦੇ ਦਸਤਾਵੇਜ਼ਾਂ ਦਾ ਕੇਸ ਬਿਨਾਂ ਕਿਸੇ ਪੜਤਾਲ ਤੋਂ CLU ਪਾਸ ਕਰਵਾਉਣ ਲਈ ਭੇਜ ਦਿੱਤਾ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਅੰਦਰ ਇਹ ਮਹਿਕਮਾ ਆਉਂਦਾ ਜੀ। ਉਹ ਇਹ ਕਹਿੰਦੇ ਆ ਕਿ ਨਕਸ਼ਾ ਨੰਬਰ 98C ਨਗਰ ਨਿਗਮ ਲੁਧਿਆਣਾ ਸੰਬੰਧੀ ਮਾਮਲਾ ਪਿਛਲੇ ਸਾਲ ਜੁਲਾਈ ਮਹੀਨੇ 'ਚ ਉਹਨਾਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਸੀ ਔਰ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ 9 ਜੁਲਾਈ 18 ਨੂੰ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਜਾਂਚ DSP ਨਗਰ ਨਿਗਮ ਲੁਧਿਆਣਾ ਤੋਂ ਕਰਵਾ ਕੇ ਡਿਟੇਲ ਰਿਪੋਰਟ ਮੁੱਖ ਜਿਹੜਾ ਦੀ ਚੌਕਸੀ ਆਫਿਸਰ ਸਥਾਨਕ ਸਰਕਾਰ ਵਿਭਾਗ ਦੇ ਰਾਹੀਂ ਮੰਤਰੀ ਨੂੰ 1 ਮਹੀਨੇ ਦੇ ਅੰਦਰ ਅੰਦਰ ਪੇਸ਼ ਕਰਨ ਦੇ ਹੁਕਮ ਜਿਹੜੇ ਉਹ ਦਿੱਤੇ ਸੀਗੇ। ਇਹ ਦਾਅਵਾ ਕੀਤਾ ਗਿਆ ਸਰਬਜੀਤ ਕੌਰ ਮਾਣੂਕੇ ਦੇ ਵੱਲੋਂ ਵਿਧਾਨ ਸਭਾ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਕਰਵਾਈ ਜਾਂਚ ਦੇ ਵਿੱਚ ਮੰਤਰੀ ਭਾਰਤ ਭੂਸ਼ਣ ਆਸ਼ੂ ਸਣੇ ਇੱਕ ਕਾਂਗਰਸੀ ਨੇਤਾ ਤੇ 3 IAS ਅਫਸਰਾਂ ਦਾ ਨਾਮ ਆਇਆ। ਇਸ CLU ਮਾਮਲੇ ਦੇ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਹੜੇ ਪਿੱਛੇ ਜੇ ਬਹੁਤ ਚਰਚਿਤ ਹੋਏ ਸੀਗੇ, ਟੀਚਰਾਂ ਨੂੰ ਧਮਕੀਆਂ ਜਿਹੜੀਆਂ ਦੀ ਉਹ ਦੇ ਰਹੇ ਸੀ ਕਿ ਲੇਟ ਕਿਉਂ ਆਏ ਹੋ ਆਪਣੇ ਸਮਾਗਮ ਦੇ ਵਿੱਚ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਇਸ ਵਿਵਾਦ ਦੇ ਨਾਲ ਕੋਈ ਸੰਬੰਧ ਨਹੀਂ ਆ। ਉਹਨਾਂ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਉਹਨਾਂ ਦਾ ਨਾਂ ਇਸ ਜਾਂਚ ਦੇ ਵਿੱਚ ਕਿਵੇਂ ਸ਼ਾਮਲ ਕੀਤਾ ਗਿਆ। ਜੇਕਰ ਇਹਦੇ ਵਿੱਚ ਕੋਈ ਸੱਚਾਈ ਹੈ ਤਾਂ ਮੁੱਖ ਮੰਤਰੀ ਨੂੰ ਰਿਪੋਰਟ ਭੇਜੀ ਜਾਵੇ। ਜੇ ਕਿਸੇ ਨੇ ਜਾਣਬੁੱਝ ਕੇ ਅਜਿਹਾ ਕੀਤਾ ਤਾਂ ਸੰਬੰਧਿਤ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਇਹ ਬਿਆਨ ਤਾਂ ਉਹਨਾਂ ਦਾ ਜਿਹੜਾ ਆ ਗਿਆ, ਚਲੋ ਬਿਆਨ ਦੇਣਾ ਉਹਨਾਂ ਦਾ ਹੱਕ ਹੈ, ਪਰ ਇੱਕ ਗੱਲ ਜਿਹੜੀ ਜੀ ਉਹ ਕਲੀਅਰ ਹੈ ਕਿ ਦਾੜੀ ਨੇ ਤਿਨਕਾ ਵਾਲੀ ਤਾਂ ਜਿਹੜੀ ਗੱਲ ਆ ਉਹ ਦਿਸ ਰਹੀ ਆ। ਜੇ ਨਹੀਂ ਸੀ ਤਾਂ ਏਡਾ ਵੱਡਾ ਬਿਆਨ ਜਾਰੀ ਕਰਨ ਦੀ ਜਿਹੜਾ ਦੀ ਉਹ ਕੀ ਲੋੜ ਸੀ? ਨਾਮ ਉਹਦਾ ਸਿੱਧਾ ਜਿਹੜਾ ਦੀ ਉਹ ਬੋਲ ਰਿਹਾ ਜੀ। ਬਿਲਕੁਲ ਜੀ, ਜਿਹੜਾ ਫਿਰ ਮੁੱਖ ਮੰਤਰੀ ਨੂੰ ਰਿਪੋਰਟ ਕਰੋ ਨਾ ਉਹਦੇ ਵਿੱਚ ਕਈ ਕੁਛ ਲੁਕਿਆ ਹੋਇਆ ਆ ਵੀ ਕੁਛ ਨਾ ਕੁਛ ਤਾਂ ਹੈ। ਅੱਗੇ ਗੱਲ ਕਰਦੇ ਹਾਂ ਜੀ ਨਸ਼ਿਆਂ ਵਾਲੀ।
ਨਸ਼ਿਆਂ ਦਾ ਜਿਹੜਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋ ਰਹੀ ਆ, ਵਕੀਲ ਆਪਸ ਵਿੱਚ ਹੀ ਉਲਝ ਗਏ? ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਮਾਮਲਾ ਹੈ ਇਹ ਬਹੁਤ ਕਰੋੜੀ ਡਰੱਗ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ। ਇਹਦੇ ਵਾਸਤੇ ਜਿਹੜੀ STF ਹੈ ਉਹਦੇ ਗਠਨ ਕੀਤੇ ਜਾਣ ਤੇ ਕਰੀਬ 2 ਸਾਲ ਬਾਅਦ ਹੁਣ ਕੇਂਦਰ ਸਰਕਾਰ ਨੇ ਵੀ STF ਜਿਹੜੀ ਉਹ ਬਣਾਤੀ ਹੈ। ਇਹ ਜਾਣਕਾਰੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਜੀ। ਇਹ ਕਿਹਾ ਗਿਆ ਕਿ ਡਰੱਗਸ ਮਾਮਲਿਆਂ ਦੀ ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਦੇ ਵਕੀਲ ਮਨਿੰਦਰ ਸਿੰਘ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਨੇ ਸਰਹੱਦ ਪਾਰ ਤੋਂ ਡਰੱਗ ਸਮਗਲਿੰਗ ਮਾਮਲਿਆਂ ਦੀ ਜਾਂਚ ਲਈ STF ਦਾ ਗਠਨ ਕਰਤਾ ਔਰ STF ਅੱਤਵਾਦੀਆਂ ਦੇ ਸਬੰਧਾਂ ਦੀ ਵੀ ਜਾਂਚ ਜਿਹੜੀ ਹੈ ਜੀ ਉਹ ਕਰੂਗੀ। ਪੰਜਾਬ ਹਰਿਆਣਾ ਹਾਈ ਕੋਰਟ ਨੂੰ ਇਹ ਵੀ ਦੱਸਿਆ ਗਿਆ ਕਿ ਪੰਜਾਬ ਤੇ ਰਾਜਸਥਾਨ 'ਚ ਡਰੱਗ ਮਾਮਲਿਆਂ ਦੇ ਵਿੱਚ ਦਰਜ ਕੀਤੇ ਗਏ 9800 ਮਾਮਲਿਆਂ ਦੀ ਸੂਚੀ ਜਿਹੜੀ ਜੀ ਦਾਖਲ ਕੀਤੀ ਗਈ ਹੈ ਔਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਜਿਹੜੇ ਨੇ ਰਾਜੀਵ ਸ਼ਰਮਾ ਦੇ ਅਧਾਰਤ ਬੈਂਚ ਦੇ ਹੁਕਮਾਂ ਤੋਂ ਬਾਅਦ ਇਹਨਾਂ ਸਾਰੇ ਜਿਹੜੇ ਮਾਮਲੇ ਨੇ ਉਹ ਦਰਜ ਕੀਤੇ ਜਾਣਗੇ। ED ਦੇ ਵੱਲੋਂ ਗਠਨ ਕੀਤੀ ਗਈ STF ਦੀ ਅਗਵਾਈ ED ਦੇ ਜੁਆਇੰਟ ਡਾਇਰੈਕਟਰ ਦਾ ਜਿਹੜੇ ਉਹਦੇ ਬਰਾਬਰ ਦੇ ਜਿਹੜੇ ਨੇ ਜੀ ਉਹ ਕਰਨਗੇ। ਇਹਦੇ ਵਿੱਚ ਜਿਹੜਾ ਜੀ ਇੰਟਰਸਟਿੰਗਲੀ ਇਹ ਰਿਹਾ ਕਿ ਇਸ ਸਾਰੀ ਸੁਣਵਾਈ ਦੇ ਦੌਰਾਨ STF ਦੀ ਰਿਪੋਰਟ ਦੇ ਮੁੱਦੇ ਦੇ ਉੱਤੇ ਜਦੋਂ ਅਦਾਲਤ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਟਿੱਪਣੀ ਤੇ ਸੀਨੀਅਰ ਵਕੀਲ ਵਿਚਕਾਰ ਬਹਿਸ ਵੇਖਣ ਨੂੰ ਮਿਲੀ ਤਾਂ ਨੰਦਾ ਨੇ ਅਦਾਲਤ ਨੂੰ ਦੱਸਿਆ ਕਿ ਸਰਕਾਰ ਦੇ ਵੱਲੋਂ STF ਦੀ ਰਿਪੋਰਟ ਦੇ ਉੱਤੇ ਕਾਰਵਾਈ ਸੰਬੰਧੀ ਸੀਲਬੰਦ ਜਵਾਬ ਅਦਾਲਤ 'ਚ ਪੇਸ਼ ਕੀਤਾ ਜਾ ਚੁੱਕਿਆ ਹੈ। STF ਦੀ ਰਿਪੋਰਟ ਦੇ ਉੱਤੇ ਚਰਚਾ ਸ਼ੁਰੂ ਹੁੰਦਿਆਂ ਨੰਦਾ ਨੇ ਕਿਹਾ ਕਿ ਇਸ ਮਾਮਲੇ 'ਚ ਇਹ ਜਾਣਨਾ ਜ਼ਰੂਰੀ ਆ ਕਿ ਇਸ ਮਾਮਲੇ ਦੇ ਵਿੱਚ ਕਿਹੜਾ ਵਕੀਲ ਕਿਹੜੇ ਧਿਰ ਦੀ ਪੈਰਵਾਈ ਕਰ ਰਿਹਾ ਕਿਉਂਕਿ ਇਹ ਮਾਮਲਾ ਮੁੱਖ ਮੁੱਦੇ ਤੋਂ ਭਟਕ ਗਿਆ। ਇਹ ਅਤੁਲ ਨੰਦਾ ਨੇ ਜਿਹੜੀ ਜੀ ਉਹ ਗੱਲ ਕਹੀ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਦੂਸਰੇ ਵਕੀਲ ਭੜਕ ਗਏ ਇਸ ਗੱਲ ਤੋਂ ਕਿ ਇੰਨੀ ਗੱਲ ਜਿਹੜੀ ਹੈ ਜੀ ਉਹ ਅਤੁਲ ਨੰਦਾ ਹੋਰਾਂ ਨੇ ਕਿਉਂ ਆਖੀ ਹੈ। ਇਹ ਕਿਤੇ ਨਾ ਕਿਤੇ ਜਿਹੜਾ ਨਾ ਜੀ ਇਹ ਲੱਗਦਾ ਕਿ ਕੈਲਕੂਲੇਟਡ ਗੇਮ ਸੀਗੀ ਭੜਕਾਉਣਾ ਇਸ ਮਾਮਲੇ ਨੂੰ। ਉਹਦਾ ਰੀਜ਼ਨ ਹੈ ਜੀ, ਉਹਦਾ ਰੀਜ਼ਨ ਇਹ ਹੈ ਕਿ ਕੁਛ ਜਿਹੜੀਆਂ ਰਿਪੋਰਟਾਂ ਨੇ ਚਾਹੇ ਉਹ STF ਦੇ ਜਿਹੜੇ ਪਹਿਲਾਂ ਮੁਖੀ ਬਣਾਏ ਗਏ ਸੀ ਲਾਂਭੇ ਕਰਤੇ ਗਏ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦੀ ਸੀਲਬੰਦ ਰਿਪੋਰਟ ਇੱਥੇ ਲੱਗੀ ਹੋਈ ਹੈ। ਇੱਕ SIT ਬਣਾਈ ਸੀਗੀ ਜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੇ DGP ਰੈਂਕ ਦੇ ਆਫਿਸਰ ਚਟੋਪਾਧਿਆ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸੀਲਬੰਦ ਰਿਪੋਰਟ ਇੱਥੇ ਪਈ ਆ। ਤੀਸਰੀ ਸੀਲਬੰਦ ਰਿਪੋਰਟ ਜਿਹੜੀ ਹੈ ਜੀ ਉਹ ਹੈਗੀ ਆ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਨਿਰੰਜਨ ਸਿੰਘ ਹੋਰਾਂ ਦੀ, ਉਹ ਵੀ ਸੀਲਬੰਦ ਜਿਹੜੀ ਜੀ ਉਹ ਪਈ ਆ। ਇਹ ਜਿਹੜੇ ਲਿਫਾਫੇ ਆ ਨਾ ਜੀ ਜਿਹੜੀਆਂ ਸੀਲਬੰਦ ਰਿਪੋਰਟਸ ਨੇ ਇਹ ਖੁੱਲ ਨਾ ਜਾਣ ਇਸ ਕਰਕੇ ਸ਼ਾਇਦ ਇਹਨੂੰ ਇਹ ਲਮਕਾਉਣ ਦੇ ਵਾਸਤੇ ਇਹ ਗੇਮ ਜਿਹੜੀ ਹੈ ਜੀ ਉਹ ਖੇਡੀ ਗਈ, ਉਲਝਾ ਕੇ ਰੱਖਤਾ। ਜਿਹੜੇ ਸਾਂਝੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਉਹ ਜਦੋਂ ਵਕੀਲਾਂ ਨੂੰ ਉਹਨਾਂ ਨੇ ਬੱਚਿਆਂ ਵਾਂਗੂ ਲੜਦਿਆਂ ਦੇਖਿਆ ਤੂੰ ਮੈਂ ਔਰ ਇੱਕ ਦੂਜੇ ਦੇ ਪਰਿਵਾਰਾਂ ਦੇ ਉੱਤੇ ਵੀ ਜਿਹੜੇ ਸੀਗੇ ਜੀ ਉਹ ਦੋਸ਼ ਲਾ ਦਿੱਤੇ ਗਏ। ਨਿਆਣਿਆਂ ਵਾਲੀ ਜਿਹੜੀ ਲੜਾਈ ਹੈ ਨਾ ਜੀ ਵੀ ਤੂੰ ਮੇਰੀ ਗਲੀ ਚੋਂ ਲੰਘੀ ਮੈਂ ਤੇਰੇ ਪਿੱਛੇ ਕੁੱਤੇ ਪਵਾਉਂਗਾ, ਉਹ ਉੱਦਾਂ ਦੀਆਂ ਗੱਲਾਂ ਦੇ ਉੱਤੇ ਇਹ ਵਕੀਲ ਜਿਹੜੇ ਸੀ ਉਹ ਲੜਦੇ ਹੋਏ ਨਜ਼ਰ ਆਏ। ਔਰ ਜੇ ਇਹ ਮਾਮਲੇ ਦੀ ਗੰਭੀਰਤਾ ਨੂੰ ਦੇਖੀਏ ਜਿਹੜੀ ਮੈਂ ਤੁਹਾਨੂੰ 3 ਗੱਲਾਂ ਜਿਹੜੀਆਂ ਜੀ ਉਹ ਕੀਤੀਆਂ ਨੇ, 3 ਲਿਫਾਫਿਆਂ ਦੀ ਜਿਹੜੀ ਗੱਲ ਹੈ ਜੀ ਉਹ ਲਿਫਾਫੇ ਨਾ ਕਿਤੇ ਖੁੱਲ ਜਾਣ ਸੀ ਸ਼ਾਇਦ ਉਹਦੇ ਕਰਕੇ ਇਹ ਸਾਰਾ ਕੁਝ ਕੀਤਾ। ਲਿਫਾਫਿਆਂ ਦੇ ਵਿੱਚ ਹੈ ਬੜਾ ਕੁਛ ਲੱਗਦਾ ਜੇ ਤੋਂ ਡਰਦੇ ਆ ਕਿ ਕਿਤੇ ਖੁੱਲ ਨਾ ਜਾਣ। ਤੇ ਅੱਗੇ ਆਪਾਂ SIT ਦੀ ਜੇ ਗੱਲ ਕਰੀਏ ਉਸ ਵਿੱਚ ਪੇਸ਼ ਹੋਣ ਨੂੰ ਕਿਹਾ ਗਿਆ ਸੁਮੇਧ ਸੈਣੀ ਨੂੰ, ਪਰ ਉਹਨੇ ਪੇਸ਼ ਹੋਣ ਤੋਂ ਪਹਿਲਾਂ ਹੀ ਕਈ ਖੁਲਾਸੇ ਕੀਤੇ। ਪਹਿਲਾਂ ਤਾਂ ਸੁਮੇਧ ਸੈਣੀ ਜਿਹੜੇ ਸਾਬਕਾ DGP ਨੇ ਉਹ ਚੁੱਪ ਰਹੇ ਨੇ ਇਸ ਮਸਲੇ ਦੇ ਉੱਤੇ। ਜਦੋਂ ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਚੱਲ ਰਹੀ ਸੀ ਤਾਂ ਉਹਦੇ ਵਿੱਚ ਉਹਨਾਂ ਨੂੰ ਸਮਨਿੰਗ ਕੀਤੀ ਗਈ ਸੀ ਪੇਸ਼ ਹੋਣ ਦੀ, ਉਹ ਨਹੀਂ ਪੇਸ਼ ਹੋਏ। ਆਪਣੀ ਰਿਟਾਇਰਮੈਂਟ ਤੋਂ ਐਨ ਪਹਿਲਾਂ ਉਹਨਾਂ ਨੇ ਜਿਹੜਾ ਸੀਗਾ ਜੀ ਉਹ ਇੱਕ ਐਫੀਡੇਵਿਟ ਲਿਖ ਕੇ ਦੇ ਦਿੱਤਾ ਸੀਗਾ ਕਿ ਵੀ ਮੈਂ ਤਾਂ ਉੱਪਰੋਂ ਆਏ ਜਿਹੜੇ ਹੁਕਮ ਸੀਗੇ ਉਹਨਾਂ ਦੇ ਤਹਿਤ ਕਾਰਵਾਈ ਕੀਤੀ। ਹੁਣ ਉਹ ਪਿਛਲੇ 2-3 ਦਿਨਾਂ ਤੋਂ ਲਗਾਤਾਰ ਵੱਖ-ਵੱਖ ਮੀਡੀਏ ਦੇ ਰਾਹੀਂ ਜਿਹੜਾ ਜੀ ਉਹ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਜੀ। ਇਹਦੇ ਵਿੱਚ ਉਹ ਕੁਝ ਪੁਆਇੰਟ ਜਿਹੜੇ ਆ ਉਹ ਉਭਾਰ ਰਹੇ ਆ। ਜੇ ਸਭ ਤੋਂ ਅਹਿਮ ਪੁਆਇੰਟ ਦੀ ਮੈਂ ਗੱਲ ਕਰਾਂ ਕਿ ਜਿਹੜਾ ਉਹ ਉਭਾਰ ਰਹੇ ਆ ਉਹ ਮੈਂ ਤੁਹਾਨੂੰ ਜ਼ਰੂਰ ਜਿਹੜਾ ਜੀ ਡਿਸਕਸ ਕਰਨਾ ਚਾਹੂੰਗਾ ਕਿ ਉਹ ਕੀ ਆ। ਪਰ ਜਿਹੜੇ ਉਹ ਇਹ ਗੱਲ ਕਹਿੰਦੇ ਆ ਕਿ ਜਿਹੜਾ ਕੋਟਕਪੂਰੇ ਦੀ ਘਟਨਾ ਆ ਉਹਦੇ ਵਿੱਚ ਸਾਰੇ ਵੀਡੀਓ ਸਬੂਤ ਮੌਜੂਦ ਨੇ। ਦੂਜੀ ਗੱਲ ਜਿਹੜੀ ਵੱਡੀ ਉਹ ਉਠਾਉਂਦੇ ਆ ਕਿ 40 ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦੇ ਉੱਤੇ ਹਮਲਾ ਹੋਇਆ, ਉਹ ਜ਼ਖਮੀ ਹੋਏ, ਉਹਨਾਂ ਦੀ ਕੋਈ ਗੱਲ ਨਹੀਂ ਕਰਦਾ।
ਬਾਈਬਲ ਕਲਾਂ ਦੇ ਵਿੱਚ ਗੋਲੀ ਚਲਾਉਣ ਦੇ ਹੁਕਮ ਕਿਸੇ ਨੇ ਨਹੀਂ ਦਿੱਤੇ। ਇਹ ਗੱਲ ਉਹ ਕਰ ਰਿਹਾ। ਪੁਲਿਸ ਮੁਖੀ ਦਾ ਮੁੱਖ ਮੰਤਰੀ ਦੇ ਨਾਲ ਗੱਲ ਕਰਨਾ ਕੋਈ ਗੁਨਾਹ ਨਹੀਂ ਗਾ, ਉਹ ਇਹ ਵੀ ਕਹਿੰਦੇ ਆ। ਕੋਟਕਪੂਰਾ ਵਰਗੀ ਕਾਰਵਾਈ ਪੂਰੇ ਪੰਜਾਬ 'ਚ ਬਹੁਤ ਸਾਰੇ ਥਾਵਾਂ ਤੇ ਹੋਈ ਸੀ, ਸਿਰਫ ਕੋਟਕਪੂਰਾ ਦੀ ਕਾਰਵਾਈ ਨੂੰ ਕਿਉਂ ਆਧਾਰ ਬਣਾਇਆ ਜਾ ਰਿਹਾ, ਇਹ ਗੱਲ ਉਹ ਕਹਿੰਦੇ ਆ। ਮੈਜਿਸਟ੍ਰੇਟ ਦੇ ਲਿਖਤੀ ਹੁਕਮਾਂ ਦੇ ਨਾਲ ਕੋਟਕਪੂਰਾ ਦੇ ਵਿੱਚ ਕਾਰਵਾਈ ਹੋਈ ਸੀ। ਕੋਟਕਪੂਰਾ ਘਟਨਾ ਦੇ ਮੌਕੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਹੋਣ ਦੀ ਰਿਪੋਰਟ ਮਿਲੀ ਸੀ, ਜਿਹਦੇ ਕਰਕੇ ਉੱਥੇ ਟਕਰਾਅ ਹੋ ਗਿਆ। ਜਾਂਚ ਪੜਤਾਲ ਹੋਈ, ਪੁੱਛਗਿੱਛ ਹੋਈ ਤਾਂ ਉਹਦੇ ਵਿੱਚ ਪੂਰਾ ਸਹਿਯੋਗ ਕਰੂੰਗਾ। ਪਨਵਰਾਜ ਉਮਰਾ ਨੰਗਲ ਨੂੰ ਗ੍ਰਿਫਤਾਰ ਕਰਨਾ ਉਹਨਾਂ ਨੇ ਕਿਹਾ ਕਿ ਇਹ ਸਰਾਸਰ ਗਲਤ ਹੈ ਤੇ ਸਿਆਸੀ ਹਿੱਤਾਂ ਦੀ ਪੂਰਤੀ ਕਰਨ ਦੇ ਵਾਸਤੇ ਇਹ ਜਿਹੜੀ ਗ੍ਰਿਫਤਾਰੀ ਆ ਉਹ ਕੀਤੀ ਗਈ ਆ। ਜਿਹੜਾ ਅਹਿਮ ਪੱਖ ਹੈ ਇਹਦੇ ਵਿੱਚ ਸਭ ਤੋਂ ਉਹ ਇਹ ਆ ਕਿ ਉਹ ਬਾਰ-ਬਾਰ ਇਹ ਕਹਿੰਦੇ ਕੋਟਕਪੂਰਾ ਜਿਹੜੀ ਘਟਨਾ ਆ ਉਹਦੇ ਸਬੂਤ ਹੈਗੇ ਆ ਵੀਡੀਓ ਦੇ ਰੂਪ ਦੇ ਵਿੱਚ। ਬਾਈਬਲ ਕਲਾਂ ਗੋਲੀ ਕਾਂਡ ਦੀ ਹਕੀਕਤ ਜ਼ਾਹਰ ਨਹੀਂ ਹੋ ਸਕੀ। ਉਹ ਇਸ ਚੀਜ਼ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੰਦੇ ਆ। ਹੁਣ ਸਵਾਲ ਇਹਦੇ ਵਿੱਚ ਜਿਹੜਾ ਜੀ ਵੱਡਾ ਇਹ ਆਉਂਦਾ ਹੈ ਕਿ ਇੱਕ ਤਾਂ ਜਦੋਂ ਸਾਬਕਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ, ਜਿਹੜਾ ਅਕਾਲੀ ਸਰਕਾਰ ਨੇ ਬਣਾਇਆ ਸੀ, ਜਿਹਦੀ ਰਿਪੋਰਟ ਲੈਣ ਤੋਂ ਹੀ ਉਹ ਇਨਕਾਰੀ ਹੋ ਗਈ ਸੀ ਤੇ ਮੁੜ ਕੇ ਕਿਸੇ ਜਿਹੜਾ ਸੀਗਾ ਜੀ ਉਹ ਚਪੜਾਸੀ ਪੱਧਰ ਦੇ ਨੂੰ ਉਹ ਫੜਾ ਕੇ ਮੁੜ ਆਏ ਸਨ, ਕਿਉਂਕਿ ਕਿਸੇ ਨੇ ਉਹ ਰਿਸੀਵ ਨਹੀਂ ਸੀ ਕੀਤੀ। ਉਦੋਂ ਜਿਹੜੀ ਸੀ CCTV ਫੁਟੇਜ ਲੁਕੋ ਲਈ ਗਈ ਔਰ ਇਹ ਆਖਿਆ ਗਿਆ ਜੀ ਕਿ ਇਹ ਜਿਹੜੀ CCTV ਫੁਟੇਜ ਹੈ ਇਹਦੇ 'ਚ ਟਰੱਕ ਵੱਜ ਗਿਆ ਸੀਗਾ ਤੇ ਇਸ ਕਰਕੇ ਉਹ ਖਤਮ ਹੋ ਗਈ। ਸਾਬਕਾ ਜਸਟਿਸ ਜਿਹੜੇ ਰਣਜੀਤ ਸਿੰਘ ਕਮਿਸ਼ਨ ਹੈ ਉਹਨੇ ਉਹ CCTV ਫੁਟੇਜ ਜਿਹੜੀ ਉਹ ਲੱਭ ਲਈ, ਉਹ ਨਾਲ ਇਹਦੇ ਵਿੱਚ ਜੁੜ ਗਈ, ਜਿਹਦੇ ਬਾਰੇ ਹੁਣ ਸਾਬਕਾ DGP ਜਿਹੜੇ ਜੀ ਦਾਅਵਾ ਕਰ ਰਿਹਾ ਕਿ ਉਹਦੀ ਵੀਡੀਓ ਫੁਟੇਜ ਮੌਜੂਦ ਆ। ਉਹ ਵੀਡੀਓ ਫੁਟੇਜ ਤਾਂ ਬਹੁਤ ਕੁਝ ਕਹਿੰਦੀ ਆ। ਬਾਈਬਲ ਕਲਾਂ ਦੀ ਕਿਉਂਕਿ ਵੀਡੀਓ ਫੁਟੇਜ ਮੌਜੂਦ ਨਹੀਂ ਗੀ, ਉਹ ਕਹਿੰਦੇ ਆ ਕਿ ਇਹ ਅੱਜ ਤੱਕ ਹਕੀਕਤ ਜ਼ਾਹਰ ਨਹੀਂ ਹੋ ਸਕੀ ਕਿ ਬਾਈਬਲ ਕਲਾਂ ਗੋਲੀ ਕਾਂਡ ਦਾ ਹੁਕਮ ਕਿਹਨੇ ਕੀਤਾ ਤੇ ਉਹ ਜਿਹੜਾ ਕਿਵੇਂ ਉੱਥੇ ਗੋਲੀ ਚੱਲੀ। ਇਹ ਆਪ ਵੀ ਤਾਂ DGP ਰਹੇ, ਸਰਕਾਰ ਵੀ ਤਾਂ ਉਦੋਂ ਬਾਅਦ 1.5 ਸਾਲ ਤੱਕ ਅਕਾਲੀ ਭਾਜਪਾ ਦੀ ਰਹੀ, ਕਿਉਂ ਨਾ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕਿਹਨੇ ਗੋਲੀ ਚਲਾਈ, ਬਾਈਬਲ ਕਲਾਂ ਦੇ ਵਿੱਚ ਕਿਹਨੇ ਭੜਕਾਹਟ ਜਿਹੜੀ ਸੀ ਉਹ ਪੈਦਾ ਕੀਤੀ। ਇਹ ਸਭ ਤੋਂ ਅਹਿਮ ਗੱਲ ਹੈ ਜੀ ਜਿਹੜੀ ਸਮੇਤ ਸੈਣੀ ਹੁਣੀ ਉਭਾਰ ਰਹੇ ਆ, ਜਾਂ ਉਹ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਇਹ ਕਹਿੰਦੇ ਆ ਕਿ ਕੋਈ ਗੁਨਾਹ ਨਿਗਾ ਜੀ ਮੁੱਖ ਮੰਤਰੀ ਦੇ ਨਾਲ ਰਾਤ ਨੂੰ ਗੱਲ ਕਰਨਾ ਬਿਨਾਂ ਕਿਸੇ ਸ਼ੱਕ ਦੇ, ਕੋਈ ਗੁਨਾਹ ਨਿਗਾ ਜੀ ਮੁੱਖ ਮੰਤਰੀ ਦੇ ਨਾਲ ਗੱਲ ਕਰਨਾ। DGP ਦਾ ਇਹ ਡਿਊਟੀ ਬਣਦੀ ਹੈ ਕਿ ਜੇ ਕੁਛ ਗਲਤ ਹੋ ਰਿਹਾ ਤੇ ਉਹ ਗੱਲ ਕਰੇ। ਪਰ ਸਵਾਲ ਵੱਡਾ ਇਹ ਆ ਕਿ ਉਹ ਗੱਲ ਕੀ ਹੁੰਦੀ ਆ। ਇਹੀ ਤਾਂ SIT ਜਿਹੜੀ ਹੈ ਜੀ ਉਹ ਲੱਭਣ ਦੀ ਕੋਸ਼ਿਸ਼ ਕਰ ਰਹੀ ਆ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਲੱਭ ਜੂਗਾ। ਬਿਲਕੁਲ ਜੀ, ਜਾਂ ਤਾਂ ਇਹਨਾਂ ਦੀ ਕੋਈ ਸੌਦੇਬਾਜ਼ੀ ਹੋ ਗਈ ਹੈ ਤੇ ਜਾਂ ਫਿਰ ਸਲਾਖਾਂ ਤੋਂ ਡਰ ਲੱਗਦਾ, ਕੁਛ ਤੇ ਹੈ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਅਸਰੋਤਿਓ ਇਹ ਸਨ ਬਲਤੇਜ ਪੰਨੂ ਜੇ ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਪਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।